ਕਿ ਗੁਰੂਆਂ ਨੇ ਆਪਣੀ ਤਾਰੀਖ ਦੇ ਵਿੱਚ ਇਸਤੇਮਾਲ ਕੀਤਾ। ਸ਼ਾਹਮੁਖੀ ਸਕ੍ਰਿਪਟ ਖੱਬੇ ਤੋਂ ਸੱਜੇ ਪਾਸੇ ਲਿਖਿਆ ਜਾਂਦਾ ਹੈ। ਇੰਡੀਅਨ ਪੰਜਾਬੀ ਇਹਨੂੰ ਬਿਲਕੁਲ ਹੀ ਅੰਡਰਸਟੈਂਡ ਨਹੀਂ ਕਰ ਸਕਦੇ। ਸ਼ਾਹਮੁਖੀ ਪੰਜਾਬੀ ਦੇ ਵਿੱਚ ਇੱਕ ਮਸਲਾ ਹੈ, ਇਹਦੇ ਵਿੱਚ ਮੁਖਤਲਿਫ ਸਾਊਂਡ ਨੂੰ ਅਦਾ ਕਰਨ ਦੇ ਅਲਫਾਜ਼ ਮੌਜੂਦ ਸਾਡੇ ਕੋਲ ਨਹੀਂ ਨੇ। 1600 ਸਦੀ ਦੇ ਵਿੱਚ ਗੁਰੂ ਨਾਨਕ ਤੋਂ ਬਾਅਦ ਸਿੱਖਾਂ ਦੇ ਆਉਣ ਵਾਲੇ ਦੂਸਰੇ ਗੁਰੂ ਅੰਗਦ ਨੇ ਪੰਜਾਬੀ ਤੇ ਸਿੱਖੀ ਨੂੰ ਇੱਕ ਅਲੱਗਾ ਪਹਿਚਾਨ ਦੇਣ ਵਾਸਤੇ ਸਕ੍ਰਿਪਟ ਡਿਵੈਲਪ ਕੀਤਾ, ਜਿਹਨੂੰ ਗੁਰਮੁਖੀ ਕਹਿੰਦੇ ਨੇ। ਗੁਰਮੁਖੀ ਦਾ ਮਤਲਬ ਹੈ ਫਰੋਮ ਦਾ ਮਾਊਥ ਆਫ ਮੁਖੀ, ਗੁਰੂ ਦੇ ਮੂੰਹ ਤੋਂ ਨਿਕਲੇ ਹੋਏ ਸ਼ਬਦ। ਗੁਰਮੁਖੀ ਅੰਗਰੇਜ਼ੀ ਤੋਂ ਖੱਬੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਹੈ। ਗੁਰਮੁਖੀ ਪੰਜਾਬੀ ਲਿਖਣ ਦਾ ਸਟੈਂਡਰਡ ਤਰੀਕਾ ਮੰਨਿਆ ਜਾਂਦਾ। ਸਿੱਖਾਂ ਦੀ ਹੋਲੀ ਬੁੱਕ ਗੁਰੂ ਗ੍ਰੰਥ ਸਾਹਿਬ ਸਾਂਤ ਭਾਸ਼ਾ ਵਿੱਚ ਲਿਖੀ ਗਈ ਹੈ, ਜਿਹਦੇ ਵਿੱਚ ਕਈ ਤਹਿਰੀਰਾਂ ਗੁਰਮੁਖੀ ਦੇ ਵਿੱਚ ਹੀ ਤੁਹਾਨੂੰ ਮਿਲਦੀਆਂ ਨੇ। ਜਿੱਥੇ ਗੁਰਮੁਖੀ ਨੇ ਪੰਜਾਬੀ ਨੂੰ ਇੱਕ ਅਲੱਗਾ ਮਕਾਮ ਤੇ ਇੱਕ ਅਲੱਗਾ ਮਰਤਬਾ ਦਿੱਤਾ, ਉੱਥੇ ਬਹੁਤ ਵੱਡਾ ਨੁਕਸਾਨ ਇਹ ਵੀ ਹੋਇਆ ਕਿ ਮੁਸਲਮਾਨਾਂ ਤੇ ਸਿੱਖਾਂ ਪੰਜਾਬੀ ਦੇ ਦਰਮਿਆਨ ਕਮਿਊਨੀਕੇਸ਼ਨ